नहीं छड्डांगी खेड़ा। सिर्फ मिलते हैं टीवी 84 ते। व्यूअर्स फिर दोबारा तुहाडा स्वागत है प्रोग्राम सचो सच विच। जी डॉक्टर साहब साडी अगली ईमेल आई है वीर अमरजीत सिंह जी दी। इन्हां दी लिखत दा विषय है इराक। ये लिखते हैं सिंह साहब भैन जी नीलम कौर जी ते टीवी 84 दी सारी टीम नूं वाहिगुरू जी का खालसा वाहिगुरू जी की फतेह। सिंह साहब इराक नूं ISIS ने इस्लामिक देश ऐलान दिता है ते अबू बकर अल बगदादी नूं खलीफा ते ਇਹ ਮੁਸਲਿਮ ਦੇਸ਼ਾਂ ਲਈ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੂਸਰੇ ਪਾਸੇ US ਨੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਇੱਕ ਹੋਣ ਲਈ ਕਿਹਾ ਹੈ। ਇਸ ਦੇ ਕੀ ਨਤੀਜੇ ਨਿਕਲਣਗੇ? ਕਿਰਪਾ ਕਰਕੇ ਇਸ ਬਾਰੇ ਆਪਣੀ ਰਾਏ ਜ਼ਰੂਰ ਦਿਓ। ਉਧਰ ਰਸ਼ੀਆ ਇਰਾਕ ਨੂੰ ਪੁਰਾਣੇ ਜੈਟ ਫਾਈਟਰ ਦੇ ਰਿਹਾ ਹੈ। ਸਿੰਘ ਸਾਹਿਬ ਜੀ ਇਸ ਜੰਗ ਵਿੱਚ ਈਰਾਨ ਸ਼ਾਮਿਲ ਹੁੰਦਾ ਹੈ ਫਿਰ ਇਹ ਕਿੱਧਰ ਨੂੰ ਜਾਵੇਗੀ? ਕਿਉਂਕਿ ਜੇ ਜਿਹਾਦੀ ਕਰਬਲਾ ਤੇ ਹਮਲਾ ਕਰਨਗੇ ਫਿਰ ਤਾਂ ਈਰਾਨ ਨੂੰ ਹਰ ਹਾਲਤ ਵਿੱਚ शामिल होना पवेगा। उधर चाइना आजाद कश्मीर तो लैके ग्वादर पोर्ट तक रेलवे लाइन विछा रहा है ते इंडिया दे सुरक्षा सलाहकार इस बारे फिक्र विच हन। कृपा करके इस बारे भी अपने विचार दिओ। ये चाइना दी एक दूर दी प्लैनिंग लगती है। इस सब नूं वेखते हुए साडी की प्लैनिंग होनी चाहिए है। वाहिगुरू जी आप जी नूं चढ़दी कला च रखन। वाहिगुरू जी का खालसा वाहिगुरू जी की फतेह। जी डॉक्टर साहब ਨਾਂ ਕੀ ਸੀ ਇਹਨਾਂ ਦਾ? ਜੀ ਉਹਨਾਂ ਦਾ ਨਾਮ ਹੈ ਅਮਰਜੀਤ ਸਿੰਘ। ਅੱਛਾ ਸਾਡੇ ਨਾਮ ਰਾਸੀ ਨੇ ਫਿਰ ਜੀ ਜੀ ਮੰਮੀ ਭੁਲੇਖਾ ਖਾ ਗਈ ਸੀ। ਹਾਂ ਸੋ ਸਭ ਤੋਂ ਪਹਿਲਾਂ ਤਾਂ ਵੀਰ ਅਮਰਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਨੇ ਔਰ ਮੈਨੂੰ ਖੁਸ਼ੀ ਹੁੰਦੀ ਹੈ ਵੀ ਜਦੋਂ ਸਾਡੇ ਵੀਰ ਜਿਹੜੀਆਂ ਡਿਵੈਲਪਮੈਂਟਸ ਕਿਤੇ ਵੀ ਦੁਨੀਆ 'ਚ ਹੁੰਦੀਆਂ ਨੇ ਇਹ ਸਾਨੂੰ ਕਿਵੇਂ ਇਫੈਕਟ ਕਰਨਗੀਆਂ, ਸਿੱਖਾਂ ਨੂੰ ਕਿਵੇਂ ਇਫੈਕਟ ਕਰਨਗੀਆਂ, ਸਿੱਖ ਹੋਮਲੈਂਡ ਦੇ ਉੱਤੇ ਕੀ ਪ੍ਰਭਾਵ ਉਸ ਦੀ ਤਾਮੀਰ ਲਈ ਇਹ ਛੱਡਣਗੀਆਂ, ਇਸ ਬਾਰੇ ਸੋਚਦੇ ਨੇ ਜੀ। ਔਰ ਮੈਂ ਸਮਝਦਾ ਵੀ ਇਹ ਇੱਕ ਚੰਗਾ ਵੱਡਾ ਬਲੌਕ ਬਣ ਰਿਹਾ ਇਸ ਕਿਸਮ ਦੇ ਚੰਗੇ ਥਿੰਕਰਸ ਦਾ, ਜਿਨ੍ਹਾਂ 'ਚੋਂ ਬਹੁਤ ਸਾਰੇ ਨੌਜਵਾਨ ਵੀਰ ਭੈਣਾਂ ਨੇ। ਸੋ ਉਹਨਾਂ ਨੇ ਕਿਉਂਕਿ ਅਸੀਂ ਅੱਗੇ ਇਰਾਕ ਕ੍ਰਾਈਸਿਸ ਦਾ ਵੀ ਜ਼ਿਕਰ ਕੀਤਾ ਹੈ ਜੀ ਔਰ ਜਿਹੜੀ ਉਹਨਾਂ ਦੀ ਮੁੱਖ ਜਥੇਬੰਦੀ ISIS ਹੈ ਜਿਸ ਨੂੰ ਸੁੰਨੀ ਚਰਮਪੰਥੀ ਕਹਿੰਦੇ ਨੇ, ਜਿਨ੍ਹਾਂ ਨੇ ਮੁੱਖ ਸ਼ਹਿਰ ਲਏ ਔਰ ਬਗਦਾਦ ਦੇ ਨੇੜੇ ਪਹੁੰਚੇ ਨੇ। ਹੁਣ ਉਹਨਾਂ ਦਾ ਐਡਵਾਂਸ ਹਾਲਟ ਹੋਇਆ ਕਿਉਂਕਿ ਜਿਵੇਂ ਉਹਨਾਂ ਨੇ ਵੀ ਕਿਹਾ ਵੀ ਇਰਾਕ ਨੂੰ ਜਿਹੜਾ ਰਸ਼ੀਆ ਨੇ ਪੁਰਾਣੇ ਜੈਟ ਫਾਈਟਰ ਦਿੱਤੇ ਨੇ 4-5 ਉਹਨਾਂ ਨੇ ਇਸਤੇਮਾਲ ਵੀ ਸ਼ੁਰੂ ਕਰ ਦਿੱਤੇ ਨੇ। ਅਮਰੀਕਾ ਨੇ ਵੀ ਆਪਣੀ ਇੰਟੈਲੀਜੈਂਸ ਔਰ ਜ਼ਾਹਰ ਹੈ ਵੀ ਭਾਵੇਂ ਬਾਹਰ ਨਹੀਂ ਆਇਆ ਮਿਸਾਈਲਾਂ ਵਗੈਰਾ ਯੂਜ਼ ਕਰ ਰਹੇ ਹੋਣਗੇ ਪਰ ਉਹਨਾਂ ਨੇ ਆਲਰੇਡੀ ਜਿੰਨੀ ਕੁ ਟੈਰੀਟਰੀ ਉਹਨਾਂ ਦੇ ਕੋਲ ਹੈਗੀ ਹੈ, ਜਿਹੜਾ ਇਰਾਕ ਦਾ ਕਾਫੀ ਹਿੱਸਾ ਉਹਨਾਂ ਨੇ ਜਿੱਤਿਆ, ਪਲੱਸ ਸੀਰੀਆ ਦਾ ਜਿਹੜਾ ਇਰਾਕ ਦੇ ਬਾਰਡਰ ਨਾਲ ਲੱਗਦਾ ਇਲਾਕਾ ਹੈ ਉਹਨੂੰ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਵੀ ਇਸਲਾਮਿਕ ਸਟੇਟ ਹੈ। ਔਰ ਐਜ਼ ਪਰ ਇਸਲਾਮਿਕ ਲਾਈਨ ਉਹਨਾਂ ਨੇ ਕਿਹਾ ਜੀ ਜਿਹੜਾ ਸਾਡਾ ਹੈੱਡ ਹੈ ਉਹਦਾ ਨਾਂ ਵੀ ਬਗਦਾਦ ਦਾ ਰਹਿਣ ਵਾਲਾ, ਉਹਨੂੰ ਖਲੀਫਾ ਵੀ ਡਿਕਲੇਅਰ ਕਰ ਦਿੱਤਾ ਕਿਉਂਕਿ ਇਹ ਜਿਹੜੀ ਇਹਨੂੰ ਅੰਗਰੇਜ਼ੀ 'ਚ ਕੈਲੀਫੇਟ ਕਹਿੰਦੇ ਨੇ ਜਾਂ ਖਲੀਫਾ, ਇਹ ਈਵਨ ਆਟੋਮੈਨ ਅੰਪਾਇਰ ਵੀ 1914 ਤੋਂ 1919 ਤੱਕ ਜਦੋਂ ਪਹਿਲੀ ਸੰਸਾਰ ਜੰਗ ਚੱਲੀ ਹੈ ਤਾਂ ਸਾਰਾ ਆਟੋਮੈਨ ਅੰਪਾਇਰ ਦਾ ਜਿਹੜਾ ਬਾਦਸ਼ਾਹ ਹੁੰਦਾ ਜਾਂ ਹੈੱਡ ਹੁੰਦਾ ਸਟੇਟ ਦਾ ਉਹ ਖਲੀਫਾ ਵੀ ਹੁੰਦਾ। ਰਿਲੀਜਨ ਵੀ ਕਿਉਂਕਿ ਇਸਲਾਮ ਵਾਲੇ ਵੀ ਇਹ ਯਕੀਨ ਕਰਦੇ ਨੇ ਕਿ ਧਰਮ ਤੇ ਸਿਆਸਤ ਇਕੱਠੀ ਹੈ, ਭਾਵੇਂ ਸਿੱਖੀ ਦੇ ਨਾਲ ਉਹਦੀ ਇੰਟਰਪ੍ਰੀਟੇਸ਼ਨ ਥੋੜ੍ਹੀ ਜਿਹੀ ਵੱਖਰੀ ਹੈ। ਅਸੀਂ ਵੀ ਕਹਿੰਦੇ ਹਾਂ ਧਰਮ ਸਿਆਸਤ ਇਕੱਠੀ ਹੈ ਪਰ ਇਸ ਬਾਰੇ ਜਿਹੜੇ ਇਸਲਾਮਿਕ ਸਕਾਲਰਸ ਨੇ ਉਹਨਾਂ ਦੀਆਂ ਆਪਣੀਆਂ ਰਾਵਾਂ ਨੇ। ਪਰ ਉਹਨਾਂ ਨੇ ISIS ਨੇ ਡਿਕਲੇਅਰ ਕਰ ਦਿੱਤਾ ਹੈ ਕਿ ਵੀ ਅਸੀਂ ਇਸਲਾਮਿਕ ਸਟੇਟ ਹੈ। ਔਰ ਉਹਨਾਂ ਨੇ ਕਿਹਾ ਜੀ ਦੂਜੇ ਪਾਸੇ ਅਮਰੀਕਾ ਨੇ ਦੁਨੀਆ ਦੇ ਦੇਸ਼ਾਂ ਨੂੰ ਕਿਹਾ ਕਿ ਜੀ ਇਕੱਠੇ ਹੋਵੋ ਸਾਰੇ। ਔਰ ਉਹਨਾਂ ਨੇ ਕਿਹਾ ਵੀ ਜੇ ਇਸ ਕਿਸਮ ਦੀ ਗੱਲ ਹੁੰਦੀ ਹੈ ਵੀ ਇਹ ਗਰੁੱਪ ਅੱਗੋਂ ਕਰਬਲਾ 'ਤੇ ਹਮਲਾ ਕਰਦਾ ਹੈ ਜਿਹੜਾ ਕਿ ਹਜ਼ਰਤ ਅਲੀ ਔਰ ਹਸਨ ਹੁਸੈਨ ਦੇ ਨਾਲ ਜੁੜਿਆ ਹੋਇਆ ਸ਼ਹਿਰ ਹੈ, ਫਿਰ ਈਰਾਨ ਵੀ ਉਹਨੂੰ ਡਿਫੈਂਡ ਕਰਨ ਦੇ ਲਈ ਆਏਗਾ। ਇਨਫੈਕਟ ਇੰਡੀਆ 'ਚ ਵੀ ਜਿਹੜੀ ਦਿਓਬੰਦ ਔਰ ਦੂਸਰੀਆਂ ਜਥੇਬੰਦੀਆਂ ਨੇ 1 ਲੱਖ ਦੇ ਕਰੀਬ ਵਲੰਟੀਅਰਸ ਨੇ ਇੰਡੀਆ ਦੇ ਵਿੱਚ ਰਜਿਸਟਰ ਕਰਾਇਆ ਕਿ ਅਸੀਂ ਕਰਬਲਾ ਜਾਣਾ ਚਾਹੁੰਦੇ ਹਾਂ ਕਰਬਲਾ ਨੂੰ ਡਿਫੈਂਡ ਕਰਨ ਲਈ ਜੀ। ਔਰ ਇਹ ਪਹਿਲਾ ਇਸ਼ੂ ਹੈ ਉਹਨਾਂ ਦਾ ਕਿ ਇਹਦੇ 'ਚ ਕੀ ਇਫੈਕਟ ਹੋਏਗਾ। ਬਾਅਦ 'ਚ ਉਹਨਾਂ ਨੇ ਚਾਈਨਾ ਦਾ ਕੰਟੈਕਸਟ 'ਚ ਗੱਲ ਕੀਤੀ। ਦੇਖੋ ਮੈਂ ਸਮਝਦਾ ਵੀ ਅਸੀਂ ਇਸ ਮੁੱਦੇ 'ਤੇ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ ਕਿ ਅਲਟੀਮੇਟਲੀ ਇਹ ਸਾਰਾ ਹੀ ਜਿਹੜੀਆਂ ਬਾਉਂਡਰੀਜ਼ ਨੇ ਦੇਸ਼ਾਂ ਦੀਆਂ ਉਹ ਟੁੱਟ ਰਹੀਆਂ ਨੇ ਔਰ ਡੀਸਟੈਬਲਾਈਜ਼ ਤਾਂ ਮਿਡਲ ਈਸਟ ਹੋਇਆ ਹੀ ਹੈ। ਜਿਵੇਂ ਕੁਰਦਿਸਤਾਨ ਵਾਲਿਆਂ ਨੇ ਆਪਣਾ ਆਲਮੋਸਟ ਨੇੜੇ ਪਹੁੰਚ ਗਏ ਨੇ ਆਜ਼ਾਦ ਡਿਕਲੇਅਰ ਕਰਨ ਦਾ। ਇਜ਼ਰਾਈਲ ਨੇ ਵੀ ਕਿਹਾ ਕਿ ਵੀ ਅਸੀਂ ਮਾਨਤਾ ਦੇਵਾਂਗੇ। ਸੋ ਅਸੀਂ ਸਮਝਦੇ ਹਾਂ ਵੀ ਕੁਆਇਟ ਪੋਸੀਬਿਲਿਟੀ ਹੈ ਕਿ ਇਹ ਜਿਹੜੀ ISIS ਹੈ ਇਹ ਕੋਈ ਇਕੱਲੀ ਜਥੇਬੰਦੀ ਨਹੀਂ ਹੈ, ਇਹਨਾਂ ਦੇ ਪਿੱਛੇ ਸਾਊਦੀ ਅਰੇਬੀਆ ਖੜਾ ਹੈ ਜੀ। ਜਿਹੜੀ ਇਰਾਕ ਦੀ ਅਲ ਮਲਕ ਨੂਰੀ ਦਾ ਰਹਿੰਦ ਖੂੰਦ ਹੈ ਉਹਦੇ ਪਿੱਛੇ ਈਰਾਨ ਤੇ ਅਮਰੀਕਾ ਆ ਕੇ ਖਲੋ ਗਏ। ਇੱਥੇ ਈਰਾਨ ਤੇ ਅਮਰੀਕਾ ਵੀ ਇਕੱਠੇ ਨੇ।
ਦੂਸਰੇ ਪਾਸੇ ਸੀਰੀਆ ਦੇ ਵਿੱਚ ਵੀ ਇਹੀ ਪ੍ਰੌਕਸੀ ਵਾਰ ਲੜੀ ਜਾ ਰਹੀ ਹੈ। ਜਿਹੜਾ ਉੱਥੋਂ ਦਾ ਇਸ ਵੇਲੇ ਬਾਦਸ਼ਾਹ ਹੈ ਉਹ ਅਸਾਦ ਦਾ ਮੁੰਡਾ ਹੈ, ਉਹਦੀ ਹਮਾਇਤ ਜਿਹੜੀ ਹੈ ਉਹ ਈਰਾਨ ਕਰ ਰਿਹਾ। ਔਰ ਜਿਹੜੇ ਇਹ ਨੇ ਜਿਨ੍ਹਾਂ ਦੇ ਕੋਲ ਇਹਨਾਂ ਨੇ ਸੀਰੀਆ ਦਾ ਵੀ ਏਰੀਆ ਮੱਲਿਆ, ਇਹ ਸਾਊਦੀ ਅਰੇਬੀਆ ਇਹਨਾਂ ਦੀ ਬੈਕ ਤੇ ਉੱਥੇ ਅਮਰੀਕਾ ਤੇ ਸਾਊਦੀ ਅਰੇਬੀਆ ਇਕੱਠੇ ਨੇ ਸੀਰੀਆ ਨੂੰ ਡੀਸਟੈਬਲਾਈਜ਼ ਕਰਨ ਦੇ ਲਈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਸ ਚੋਂ ਐਕਸਟ੍ਰੀਮ ਇਸਲਾਮਿਕ ਲਾਈਨ ਤਾਂ ਨਿਕਲਦੀ ਹੈ ਜੀ, ਜਿਹੜੀ ਸ਼ਾਇਦ ਉਹਨਾਂ ਲੋਕਾਂ ਨੇ ਕੀ ਕਰਨਾ ਹੈ। ਅਸੀਂ ਹਮੇਸ਼ਾ ਹੀ ਕਹਿੰਦੇ ਵੀ ਅਸੀਂ ਇੰਟਰਫੀਅਰ ਨਹੀਂ ਕਰਨਾ ਚਾਹੁੰਦੇ, ਇਹ ਉਹਨਾਂ ਦੀ ਮਰਜ਼ੀ ਹੈ ਕਿ ਉਹਨਾਂ ਨੇ ਇਸਲਾਮਿਕ ਸਟੇਟ ਬਣਾਉਣੀ ਹੈ, ਡੈਮੋਕ੍ਰੇਸੀ ਬਣਾਉਣੀ ਹੈ, ਕੋਈ ਹੋਰ ਬਣਾਉਣਾ, ਜਿਵੇਂ ਉਹਨਾਂ ਦੀ ਖੁਸ਼ੀ ਹੈ। ਪਰ ਅਸੀਂ ਸਮਝਦੇ ਹਾਂ ਵੀ ਇਸ ਚੋਂ ਅਲਟੀਮੇਟਲੀ ਜਿਸ ਕਿਸਮ ਦੀਆਂ ਤਾਕਤਾਂ ਫਿਰ ਉਹਨਾਂ ਦਾ ਫਲਾਹ ਹੁੰਦਾ ਹੈ, ਜੇ ਇਸਲਾਮਿਕ ਚਰਮਪੰਥ ਦੀ ਗੱਲ ਕਰੀਏ ਫਿਰ ਸਿੱਖਾਂ ਦੇ ਹਵਾਲੇ ਨਾਲ ਜਾਂ ਬਾਕੀਆਂ ਦੇ ਤਾਂ ਦੂਰ ਦੀ ਗੱਲ ਹੈ, ਵਿਦਨ ਇਸਲਾਮ ਜਿਹੜੇ ਗਰੁੱਪ ਨੇ ਜਿਨ੍ਹਾਂ ਦੇ ਵਿੱਚ ਸ਼ੀਆ ਨੇ, ਜਿਵੇਂ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਗਰੁੱਪ ਹੈ ਇਸਲਾਮ ਦੇ ਨਾਂ ਦੇ ਉੱਤੇ ਖਲੀਫਾ ਬਣਾਉਣ ਵਾਲਾ ਜਾਂ ਉਹਨੂੰ ਟੋਟਲੀ ਇਸਲਾਮਿਕ ਸਟੇਟ ਬਣਾਉਣ ਵਾਲਾ, ਉਹ ਆਲਰੇਡੀ ਪਾਕਿਸਤਾਨੀ ਸਟੇਟ ਨਾਲ ਟਕਰਾ ਰਹੇ ਨੇ। ਨਾਰਥ ਵਜ਼ੀਰਿਸਤਾਨ 'ਚ ਫੌਜੀ ਆਪਰੇਸ਼ਨ ਚੱਲ ਰਿਹਾ ਜੀ, ਔਰ ਇਹ ਕੁੱਲ ਮਿਲਾ ਕੇ ਇਹ ਸਾਡੇ ਤੇ ਇਫੈਕਟ ਕਰਦੀ ਹੈ ਇਹ ਗੱਲ, ਕਿਉਂਕਿ ਜੇ ਐਕਸਟ੍ਰੀਮ ਲਾਈਨ ਆਉਂਦੀ ਹੈ ਫਿਰ ਮੋਰਾਕੋ ਤੋਂ ਲੈ ਕੇ ਤੇ ਵਾਘਾ ਬਾਰਡਰ ਤੱਕ, ਈਵਨ ਜੇ ਪਾਕਿਸਤਾਨ ਡੀਸਟੈਬਲਾਈਜ਼ ਹੁੰਦਾ ਹੈ ਉਸੇ ਉਹਨਾਂ ਹਾਲਾਤਾਂ ਦੇ ਵਿੱਚ, ਤੇ ਅੱਗੇ ਤਾਂ ਬਾਰਡਰ ਸਾਡਾ ਹੀ ਹੈ। ਇਹ ਕੋਈ ਬਹੁਤੀਆਂ ਚੰਗੀਆਂ ਡਿਵੈਲਪਮੈਂਟਸ ਨਹੀਂ ਨੇ, ਪਰ ਇਹ ਸ਼ਰਾਰਤ ਕਿਉਂਕਿ ਵੈਸਟਰਨ ਔਰ ਖ਼ਾਸ ਤੌਰ ਤੇ ਅਮਰੀਕਾ ਦੀ ਹੈ, ਜਿਹੜੇ ਕਿ ਮੁਸਲਮਾਨਾਂ ਦਾ ਖੂਨ ਵਹਾਉਣ, ਇਹ ਵੀ ਇਹਨਾਂ ਨੂੰ ਸੂਟ ਕਰਦਾ ਹੈ। ਡੀਸਟੈਬਲਾਈਜ਼ ਵੀ ਹੋਏ ਵੈਸਟਰਨ ਪਾਵਰਸ, ਇੱਕ ਨੂੰ ਰਸ਼ੀਆ ਹਥਿਆਰ ਵੇਚ ਰਿਹਾ ਹੈ, ਉਹ ਜੈਟ ਵੇਚ ਦਿੱਤੇ ਨੇ, ਦੂਜੇ ਨੂੰ ਇਹ ਇਹਨਾਂ ਦੀ ਨੀਤੀ ਦਾ ਹਿੱਸਾ ਹੈ ਜੀ। ਹਾਂ, ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਵੀ ਉਹ ਸਾਡੇ ਨਾਲ ਸਿੱਧੇ ਤੌਰ ਦੇ ਉੱਤੇ ਇਫੈਕਟ, ਵੀ ਚਾਈਨਾ ਨੇ ਜਿਹੜੀ ਰੇਲਵੇ ਲਾਈਨ ਹੈ ਸਾਰੇ ਹੀ ਕੋਰਾਕਰਮ ਤੋਂ ਲੈ ਕੇ ਗਵਾਦਰ ਪੋਰਟ ਤੱਕ ਉਹ ਵਿਛਾਉਣ ਦਾ ਫੈਸਲਾ, ਇਹ ਵੈਲਕਮ ਸਟੈਪ ਹੈ। ਅਸੀਂ ਸਮਝਦੇ ਹਾਂ ਵੀ ਚਾਈਨਾ ਪਾਕਿਸਤਾਨ ਟਾਈਜ਼ ਜਿਹੜੀਆਂ ਨੇ ਉਹ ਸਾਡੇ ਲਈ ਵੀ ਬੜੀਆਂ ਅਹਿਮੀਅਤ ਰੱਖਦੀਆਂ ਨੇ, ਕਿਉਂਕਿ ਪਾਕਿਸਤਾਨ ਦਾ ਸਟੇਬਲ ਹੋਣਾ, ਸਟੇਬਲ ਰਹਿਣਾ ਸਾਡੇ ਖਾਲਿਸਤਾਨ ਦੀ ਬਣਤਰ ਲਈ, ਫਿਰ ਬਣਤਰ ਤੋਂ ਬਾਅਦ ਉਸ ਦੀ ਸਟੇਬਿਲਿਟੀ ਦੇ ਲਈ ਵੀ ਬੜਾ ਅਹਿਮ ਹੈ। ਔਰ ਅਸੀਂ ਸਮਝਦੇ ਹਾਂ ਵੀ ਇਸ ਮੂਵ ਦੇ ਨਾਲ ਜਿਹੜਾ ਅੱਜ ਕੱਲ੍ਹ ਇਹ ਬੀਜੇਪੀ ਦਾ ਇੰਡੀਆ 'ਚ ਆ ਕੇ ਪਾਵਰ 'ਚ ਆ ਕੇ ਬੜਾ ਬੁੜਕਣਾ, ਇਹਨੂੰ ਜ਼ਰੂਰ ਇਹ ਟਿਕਾਣੇ ਰਹਿੰਦੀ ਹੈ ਗੱਲ। ਔਰ ਜਿਵੇਂ ਚਾਈਨੀਜ਼ ਆਰਮੀ ਜਦੋਂ ਜੀ 'ਚ ਕਰਦਾ ਅਰੁਣਾਚਲ 'ਚ ਆ ਵੜਦੇ ਨੇ, ਲਦਾਖ 'ਚ ਆ ਵੜਦੇ ਨੇ, ਇਹ ਵੀ ਚੰਗੀ ਗੱਲ ਹੈ। ਇਹ ਘੱਟੋ ਘੱਟ ਇਹਨਾਂ ਦੀ ਜਿਹੜੀ ਵਧੀ ਹੋਈ ਇਸ ਵੇਲੇ ਈਗੋ ਹੈ ਮੋਦੀ ਐਂਡ ਕੰਪਨੀ ਦੀ, ਉਹਨੂੰ ਟਿਕਾਣੇ ਰੱਖਦੇ ਨੇ। ਸੋ ਇਹਨੂੰ ਮੈਂ ਪੋਜ਼ਿਟਿਵ ਡਿਵੈਲਪਮੈਂਟ ਐਲਾਨਦਾ ਕਿ ਵੀ ਚਾਈਨਾ ਉਸ ਨੂੰ ਡਿਵੈਲਪ ਕਰ ਰਿਹਾ ਹੈ, ਚਾਈਨਾ ਪਾਕਿਸਤਾਨ ਟਾਈਜ਼ ਹੋਰ ਮਜ਼ਬੂਤ ਹੋਣ, ਇਹ ਸਾਡੇ ਲਈ ਜਿਹੜੀ ਹੈ ਫਾਇਦੇ ਵਾਲੀ ਗੱਲ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।